ਸੋ ਇਸੇ ਚੀਜ਼ ਦੇ ਤੇ ਜੇ ਗੱਲ ਕਰਦੇ ਜਾਈਏ, ਭਾਰਤ ਨੇ ਇਹ ਇੱਕ ਨਵੀਂ ਐਡਵਾਈਜ਼ਰੀ ਜਿਹੜੀ ਉੱਥੇ ਜਾਰੀ ਕਰ ਦਿੱਤੀ ਹੈ ਕੈਨੇਡਾ ਦੇ ਵਿੱਚ, ਵੀ ਜਿਹੜੇ ਉੱਥੇ ਹੇਟ ਕ੍ਰਾਈਮ ਵੱਧ ਰਹੇ ਆ ਤੇ ਐਂਟੀ ਇੰਡੀਆ ਐਲੀਮੈਂਟਸ ਉਹਦੇ ਕਰਕੇ ਜਿੰਨੇ ਵੀ ਭਾਰਤੀ ਮੂਲ ਦੇ ਉੱਥੇ ਵਿਜ਼ਟਰ ਜਾ ਰਹੇ ਨੇ, ਟੂਰਿਸਟ ਜਾ ਰਹੇ ਨੇ, ਤੇ ਜਿਹੜੇ ਸਟੂਡੈਂਟ ਆ ਉਹ ਆਪਣੇ ਆਪ ਨੂੰ ਰਜਿਸਟਰ ਕਰਨ ਤੇ ਕੈਨੇਡਾ ਦੇ ਵਿੱਚ ਖਤਰਾ ਆ ਉਹਨਾਂ ਜਿਹੜੇ ਉਹ ਲੋਕਾਂ ਨੂੰ। ਸੋ ਹੁਣ ਇਹ ਤਾਂ ਪਤਾ ਨਹੀਂ ਵੀ ਇਹਦੇ ਵਿੱਚ ਕਿੱਦਾਂ ਹੈ, ਪਰ ਇਹ ਆ ਵੀ ਇਹ ਰੈਫਰੈਂਡਮ ਦੇ ਜਵਾਬ ਦੇ ਵਿੱਚ ਜ਼ਰੂਰ ਉਹਨਾਂ ਨੇ ਇਹ ਇੱਕ ਕੂਟਨੀਤਿਕ ਕਹਿ ਲਓ ਵੀ ਫੈਸਲਾ ਲੈ ਕੇ ਇਹ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਦਿੱਤੀ ਹੈਗੀ ਪਰ ਆ। ਦੇਖੋ ਵੀ ਕਿੱਡੀ ਇਹਦੇ ਨਾਲ ਨਾ ਕਈ ਵਾਰੀ ਰਾਜਕਰਮਵੀਰ ਸਿੰਘ ਜੀ ਇਹ ਵੀ ਹੁੰਦਾ ਵੀ ਸਾਡੇ ਜਿਹੜੇ ਉਹ ਹਿੰਦੂ ਭੈਣ ਭਰਾ ਆ, ਗੁਰੂ ਘਰਾਂ 'ਚ ਜਾਂਦੇ ਆ, ਸਾਰੇ ਜਾਂਦੇ ਆ, ਕਦੇ ਕਿਸੇ ਦਾ ਕੋਈ ਇੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ, ਹਰ ਇੱਕ ਨੂੰ ਪਤਾ। ਆਪਣਾ ਸਟੂਡੀਓ ਪੰਜਾਬੀ ਰੇਡੀਓ USA ਦਾ ਮੇਨ ਸੈਨੋਜ਼ੇ 'ਚ ਆ। ਮੈਂ ਗਰੰਟੀ ਨਾਲ ਕਹਿੰਦਾ ਵੀ ਸੈਨੋਜ਼ੇ ਗੁਰਦੁਆਰਾ ਸਾਹਿਬ 'ਚ ਦੀਵਾਲੀ ਵਾਲੇ ਦਿਨ 80% ਸੰਗਤ ਹਿੰਦੂ ਲੋਕਾਂ ਦੀ ਹੁੰਦੀ ਆ, 80%। ਤੇ ਇਸੇ ਤਰ੍ਹਾਂ ਟ੍ਰੇਸੀ ਏਰੀਏ 'ਚ ਗੁਰਦੁਆਰਾ ਸਾਹਿਬ ਆ ਦਮਦਮੀ ਟਕਸਾਲ ਦਾ, ਉੱਥੇ ਕਿਤੇ ਜਾ ਕੇ ਦੇਖੋ ਵੀਕਐਂਡ ਦੇ ਉੱਤੇ ਕਿੰਨੀ ਮੋਰ ਦੈਨ 50% ਪੋਪੂਲੇਸ਼ਨ ਉਹਨਾਂ ਦੀ ਹੁੰਦੀ ਆ। ਸੋ ਉਹਨਾਂ ਸਾਰਿਆਂ ਨੂੰ ਵੀ ਬੋਲਣਾ ਚਾਹੀਦਾ ਭਾਈ ਇਹ ਜਿਹੜਾ ਤੁਸੀਂ ਬਕਵਾਸ ਕਰ ਰਹੇ ਆ ਇੰਡੀਆ ਦੀ ਸਰਕਾਰ, ਹਰ ਵਾਰੀ ਤੁਸੀਂ ਇਹ ਕਹਿ ਦਿੰਦੇ ਵੀ ਇੱਥੇ ਆਹ ਝਗੜਾ ਆ ਹਿੰਦੂਆਂ ਦਾ, ਸਿੱਖਾਂ ਦਾ, ਜੇ ਉਹ, ਇਹ ਸ਼ਰੇਆਮ ਝੂਠ ਆ, ਹਨਾ। ਸੋ ਪਰ ਅਨਫੋਰਚੂਨੇਟ ਪਾਰਟ ਇਹ ਹੁੰਦਾ ਆ, ਪਿਛਲੇ 2 ਸਾਲਾਂ ਦੇ ਦੌਰਾਨ ਕਰੋਨਾ ਵਾਇਰਸ 'ਚ ਇੱਥੇ ਲੋਕਲ ਫਰੀਮੌਂਟ ਗੁਰਦੁਆਰਾ ਸਾਹਿਬ ਆ, ਉੱਥੇ ਬਹੁਤ ਸਾਰੇ ਫੂਡ ਐਵਰੀਥਿੰਗ ਜਿਹੜਾ ਡਿਸਟ੍ਰੀਬਿਊਟ ਕੀਤਾ ਗਿਆ, ਹਨਾ, ਜਦੋਂ ਸਾਰਾ ਕੁਝ ਬੰਦ ਸੀ। ਬਹੁਤ ਸਾਰੇ ਆਪਣੇ ਹਿੰਦੂ ਭੈਣ ਭਰਾ ਵੀ ਕਾਰਾਂ ਦੇ ਵਿੱਚ ਆ ਕੇ ਸਮਾਨ ਲੈ ਕੇ ਜਾਂਦੇ ਸੀ। ਪਰ ਚੱਕਰ ਇਹ ਆ ਵੀ ਜਦੋਂ ਸਿੱਖਾਂ ਦੇ ਅਗੇਂਸਟ ਗੱਲ ਆਉਂਦੀ ਆ ਤੇ ਉਹ ਬੋਲਦੇ ਨਹੀਂ। ਸੋ ਇਹ ਘੱਟੋ ਘੱਟ ਉਹਨਾਂ ਨੂੰ ਬੋਲਣਾ ਚਾਹੀਦਾ ਵੀ ਜਿੱਥੇ ਠੀਕ ਆ, ਵੀ ਜਿੱਥੇ ਗਲਤ ਹੋਇਆ ਉੱਥੇ ਗਲਤ ਕਹੋ, ਵੀ ਜਿੱਥੇ ਤੁਸੀਂ ਝੂਠ ਸ਼ਰੇਆਮ ਬੋਲ ਰਹੇ ਉਹਦੇ ਹੱਕ, ਉਹ ਘੱਟੋ ਘੱਟ ਸਿੱਖਾਂ ਦੇ ਹੱਕ 'ਚ ਤਾਂ ਖੜੋ ਵੀ ਭਾਈ ਤੁਸੀਂ ਕੀ ਬਕਵਾਸ ਕਰ ਰਹੇ ਆ, ਇੱਥੇ ਕੋਈ ਰੌਲਾ ਨਹੀਂ, ਅਸੀਂ ਇਕੱਠੇ ਜਾਂਦੇ ਆ, ਕੋਈ ਤੁਹਾਨੂੰ ਕਿਸੇ ਨੂੰ ਕੋਈ ਕੁਝ ਕਹਿੰਦਾ ਨਹੀਂ ਹੈਗਾ, ਹਨਾ। ਸਾਰੇ ਉੱਥੇ ਇਕੱਠੇ ਬੈਠ ਕੇ ਲੰਗਰ ਛਕਦੇ ਆ, ਤੁਹਾਡੇ ਤਾਂ ਉੱਥੇ ਮੰਦਿਰ 'ਚ ਨਹੀਂ ਲੰਗਰ ਛਕਣ ਦਿੰਦੇ, ਤੁਹਾਡੇ ਪ੍ਰੈਜ਼ੀਡੈਂਟ ਨੂੰ ਵੀ, ਹਨਾ, ਵੀ ਤੂੰ ਹੋਰ ਜਾਤ ਦਾ ਹੈਗਾ ਆ। ਸੋ ਇਹ ਗੱਲ ਜ਼ਰੂਰ ਇੱਥੇ ਬੋਲਣੀ ਚਾਹੀਦੀ ਹੈ। ਆਪਣੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੀ ਪ੍ਰਬੰਧਕ ਵੀ ਆ, ਉਹਨਾਂ ਨੂੰ ਵੀ ਜਾਂ ਕਥਾਵਾਚਕਾਂ ਨੂੰ ਵੀ ਕਹਿਣਾ ਚਾਹੀਦਾ, ਜਿੰਨੇ ਸਾਡੇ ਹੋਰ ਭੈਣ ਭਰਾ ਆਉਂਦੇ, ਭਾਈ ਘੱਟੋ ਘੱਟ ਆਪਾਂ ਸਿੱਖ ਧਰਮ ਦੁਨੀਆ ਦਾ ਮੇਰੇ ਖਿਆਲ ਨਾਲ ਇੱਕੋ ਇੱਕ ਧਰਮ ਆ ਜਿਹੜਾ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਸਿੱਖੀ ਦੇ ਵਿੱਚ ਆ ਜਾਓ, ਤੁਸੀਂ ਗੁਰਦੁਆਰੇ ਜਾਓ, ਪ੍ਰਸ਼ਾਦਾ ਛਕੋ, ਤੁਹਾਡੀ ਮਰਜ਼ੀ ਆ, ਜੋ ਮਰਜ਼ੀ ਕਰੋ, ਕੋਈ ਨਹੀਂ ਤੁਹਾਨੂੰ ਮਜਬੂਰ ਕਰਦਾ ਵੀ ਤੁਸੀਂ ਮਜਬੂਰ ਕੀ ਕਹਿੰਦਾ ਹੀ ਨਹੀਂ ਵੀ ਤੁਸੀਂ ਸਿੱਖ ਬਣੋ, ਠੀਕ ਹੈ ਕਿ ਨਹੀਂ। ਪਰ ਘੱਟੋ ਘੱਟ ਤੁਸੀਂ ਉੱਥੇ ਤਾਂ ਖੜੋ ਨਾ ਜਿੱਥੇ ਸ਼ਰੇਆਮ ਜਿੱਦਾਂ ਸਿੱਖਾਂ ਦੇ ਅਗੇਂਸਟ ਬਕਵਾਸ ਕਰਦੀ ਹੈ ਉੱਥੇ ਦੀ ਸਰਕਾਰ, ਵੀ ਭਾਈ ਤੁਸੀਂ ਇੱਥੇ ਝੂਠ ਬੋਲਦੇ ਆ, ਇਹ ਇਦਾਂ ਦੀ ਕੋਈ ਗੱਲਬਾਤ ਨਹੀਂ। ਹੁਣ ਕੈਨੇਡਾ ਦੇ ਵਿੱਚ ਕਿੰਨੇ ਗੁਰੂ ਘਰ ਆ ਜਿੱਥੇ ਜਿੰਨੇ ਬੱਚਿਆਂ ਨੂੰ ਉਹਨਾਂ ਨੇ ਕੰਬਲ ਕੀ ਸਾਰਾ ਫੂਡ ਟਿਫਨ ਸਰਵਿਸ ਲਾਈ ਹੋ ਸਰੀ ਦੇ ਵਿੱਚ ਇੱਕ ਗੁਰਦੁਆਰੇ 'ਚ, ਚਾਹੇ ਉੱਥੇ ਮੁਸਲਮਾਨਾਂ ਦਾ ਬੱਚਾ ਹੈ, ਚਾਹੇ ਹਿੰਦੂਆਂ ਦਾ, ਚਾਹੇ ਸਿੱਖਾਂ ਦਾ, ਉਹ ਕਹਿੰਦੇ ਵੀ ਤੁਸੀਂ ਆਓ ਰਾਤ ਨੂੰ ਲੰਗਰ ਲੈ ਕੇ ਚਲੇ ਜਾਓ ਤੇ ਆਪਣਾ ਟਿਫਨ ਛੱਡ ਜਾਓ, ਉਸ ਨਾਲੇ ਲੰਗਰ ਛਕੋ ਤੇ ਸਵੇਰ ਲਈ ਲੈ ਜਾਓ। ਸੋ ਇਹ ਇੰਨਾ ਜ਼ਿਆਦਾ ਕੋਈ ਬਾਹਰ ਕਿਸੇ ਦਾ ਰੌਲਾ ਨਹੀਂ। ਜੇ ਹੈ ਤਾਂ ਤੁਸੀਂ ਦੱਸੋ, ਪੰਜਾਬੀ ਰੇਡੀਓ USA ਤੁਸੀਂ ਕਾਲ ਕਰ ਸਕਦੇ ਆ 408 272 5200 ਦੇ, ਵੀ ਕਿਸੇ ਕੋਈ ਹਿੰਦੂ ਭੈਣ ਭਰਾ ਨੂੰ, ਮੁਸਲਮਾਨ ਭੈਣ ਭਰਾ ਨੂੰ ਜਾਂ ਕ੍ਰਿਸਚੀਅਨ ਭੈਣ ਭਰਾ ਨੂੰ ਕਿਸੇ ਸਿੱਖ ਨੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਕੋਈ ਇਦਾਂ ਦੀ ਗੱਲ ਕਹੀ ਹੋਵੇ। ਠੀਕ ਹੈ, ਇੱਕ ਅੱਧਾ ਕੋਈ ਕਿਤੇ ਕੋਈ ਸਦਾਈ ਹੋ ਸਕਦਾ ਆ, ਉਹ ਤਾਂ ਹਰ ਕਮਿਊਨਿਟੀ 'ਚ ਹੋ ਸਕਦਾ, ਪਰ ਤੁਸੀਂ ਓਵਰਆਲ ਦੇਖੋ। ਸੋ ਰਾਈਟ ਨਾਓ ਕੈਨੇਡਾ ਦੇ ਵਿੱਚ ਤਕਰੀਬਨ 16 ਲੱਖ ਸਿੱਖ ਜਿਹੜੇ ਉੱਥੇ ਰਹਿੰਦੇ ਨੇ, 3% ਪਾਪੂਲੇਸ਼ਨ ਜਿਹੜੀ ਉੱਥੋਂ ਦੀ ਬਣਦੀ 1.6 ਮਿਲੀਅਨ, 17 ਪਾਰਲੀਮੈਂਟੇਰੀਅਨ, 3 ਕੈਬਨਿਟ ਮਿਨਿਸਟਰ ਜਿਹੜੇ ਇੰਡੀਅਨ ਓਰੀਜਨ ਦੇ ਉਹਨਾਂ ਦੇ ਵਿੱਚੋਂ ਹੈਗੇ ਨੇ। ਅਨੀਤਾ ਆਨੰਦ ਜਿਹੜੀ ਉੱਥੋਂ ਦੀ ਡਿਫੈਂਸ ਮਿਨਿਸਟਰ ਆ, ਹਰਜੀਤ ਸਿੰਘ ਸੱਜਣ, ਹੋਰ ਕਿੰਨੇ ਜਾਣੇ ਨੇ, ਮਤਲਬ ਇੱਕ ਲੋਟ ਆਫ ਪੀਪਲ ਜਿਹੜੇ ਉੱਥੇ ਉਹਨਾਂ ਦੇ ਵਿੱਚ ਜਿਹੜੇ ਉਹ ਹੈਗਾ ਆ। ਸੋ ਇਹ ਜਿਹੜੀ ਜਾਣਬੁੱਝ ਕੇ ਐਡਵਾਈਜ਼ਰੀ ਕੀਤੀ ਆ, ਇਹ ਜਿੱਦਾਂ ਕਹਿਣਾ ਵੀ ਜਦੋਂ ਸੜੇ ਹੁੰਦੇ ਆ ਨਾ, ਉਹਦੇ ਤੌਰ ਦੇ ਉੱਤੇ ਉਹਨਾਂ ਦਾ ਇੱਕ ਪ੍ਰਤੀਕਰਨ ਹੈਗਾ ਆ। ਫਰਕ ਡੈਫੀਨੇਟਲੀ ਇਸ ਦੇ ਵਿੱਚ ਪਹਿਲੋਂ ਦੇ ਨਾਲੋਂ ਹੁਣ ਉਹ ਪਿਆ ਆ। ਇਹ ਸਿਰਫ ਐਂਟੀ ਇੰਡੀਆ ਐਕਟੀਵਿਟੀਜ਼ ਕਹਿੰਦੇ ਜੀ ਕੈਨੇਡਾ 'ਚ ਜਿਹੜੀਆਂ ਉਹ ਹੋ ਰਹੀਆਂ ਆ, ਇਹ ਮੈਨੂੰ ਲੱਗਦਾ ਇਹਨਾਂ ਨੇ ਜੋ ਲੈਸਟਰ ਦੇ ਵਿੱਚ ਹੋਇਆ ਨਾ, ਜੋ ਉੱਥੇ ਹਿੰਦੂ ਮੁਸਲਿਮ ਝਗੜਾ ਜਿਹੜਾ ਉੱਥੇ ਉਹਨਾਂ ਨੇ ਕਰਵਾਇਆ ਆ, ਇੱਥੋਂ RSS ਦੀ ਪਲੇ ਬੁੱਕ ਦੇ ਵਿੱਚੋਂ ਉਸੇ ਚੀਜ਼ ਨੂੰ ਵਰਤਦੇ ਹੋਏ ਆਉਣ ਵਾਲੇ ਸਮੇਂ 'ਚ ਇਹ ਖਦਸ਼ਾ ਆ ਵੀ ਇਹ ਕੈਨੇਡਾ ਦੇ ਵਿੱਚ ਵੀ ਇਹੀ ਕੁਛ ਜਿਹੜਾ ਉਹ ਕਰਵਾਉਣਗੇ। ਰੀਸੈਂਟਲੀ ਆਪਾਂ ਇੱਥੇ ਦੇਖਿਆ ਬੇ ਏਰੀਏ ਦੀ ਜਿਹੜੀ ਇਹ ਗੱਲ ਆ, ਜਿੱਥੇ ਵਿਰੋਧ ਕਰਨ ਗਏ ਸੀਗੇ
ਕੁਛ ਜਿਹੜੇ ਦਲਿਤਾਂ ਦੇ ਤੇ ਅਤਿਆਚਾਰ ਹੋ ਰਿਹਾ ਆ, ਜੀ ਮਾਈਨੋਰਟੀਜ਼ ਦੇ ਨਾਲ ਅਤਿਆਚਾਰ, ਕਿੱਦਾਂ ਉੱਥੇ ਇੰਡੀਪੈਂਡੈਂਸ ਡੇ ਦੇ ਉੱਤੇ ਉੱਥੇ ਧੱਕੇ ਮਾਰ ਕੇ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਆ। ਜੀ ਸੋ LA ਚ ਲਾਸ ਐਲ ਐਂਜਲਸ ਹੋਇਆ ਸੌਰੀ ਸੀ। LA ਦੇ ਵਿੱਚ ਹਨਾ, ਵੀ ਉਹ ਵਾਲੇ ਪਾਸੇ ਜਿਹੜਾ ਇਹ ਚੀਜ਼ ਜਿਹੜੀ ਉਹ ਵਾਪਰੀ ਆ, ਇਹ ਦਿਨ ਦੂਰ ਨਹੀਂ ਆ ਵੀ ਇੱਥੇ ਅਮਰੀਕਾ ਦੇ ਵਿੱਚ ਤੇ ਨਾਲ ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਲੈਸਟਰ ਵਰਗੀ ਸਥਿਤੀ ਜਿਹੜੀ ਉਹ ਬਣਾਈ, ਇਹਨਾਂ ਨੇ ਬਣਾ ਦੇਣੀ ਆ। ਇਦਾਂ ਦੇ ਉਹਨਾਂ ਨੇ ਜਿਹੜੇ ਹਿੰਦੂ ਨੈਸ਼ਨਲਿਸਟ, ਉਹਨਾਂ ਦੇ ਜਿਹੜੇ ਟਕੇ ਦੇ ਉੱਤੇ ਵਿਕਣ ਵਾਲੇ ਜਿਹੜੇ ਲੋਕ ਆ, ਉਹਨਾਂ ਦੇ ਮੌਬ ਇਕੱਠੇ ਕਰਕੇ ਤੁਹਾਡੇ ਜਿਹੜੇ ਆ ਗੁਰਦੁਆਰਿਆਂ ਦੇ ਬਾਹਰ, ਮਸਜਿਦਾਂ ਦੇ ਬਾਹਰ ਨਾਅਰੇਬਾਜ਼ੀਆਂ ਜਿਹੜੀਆਂ ਕਰਵਾਉਂਦੇ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਜਦੋਂ ਫਾਰਮਰਸ ਦੇ ਹੱਕ ਦੇ ਵਿੱਚ ਜੀ ਪ੍ਰੋਟੈਸਟ ਰੈਲੀਆਂ ਕਰ ਰਹੇ ਸੀਗੇ, ਆਸਟ੍ਰੇਲੀਆ ਦੀ ਗੱਲ ਆ, ਉਦੋਂ ਜੀ ਇਹ ਜੀ ਗੁਰਦੁਆਰੇ ਦੇ ਬਾਹਰ ਜਾ ਕੇ ਇਹਨਾਂ ਨੇ ਇਦਾਂ ਦਾ ਜਿਹੜਾ ਊਲ ਜਲੂਲ ਜਿਹੜਾ ਉਹ ਕੰਮ ਕੀਤਾ ਸੀਗਾ। ਸੋ ਇਹ ਨਾ, ਇਹ ਜਿਹੜੀ RSS ਦੀ ਪਲੇਬੁੱਕ ਆ, ਵੀ ਹਿੰਦੂਤਵ ਵਾਲੀ ਜਿਹੜੀ ਉਹਨਾਂ ਨੇ ਜਿਹੜੀ ਇਹ ਚਲਾਈ ਹੋਈ ਆ, ਉਹ ਸੇਮ ਬਾਕੀ ਮੁਲਕਾਂ ਦੇ ਵਿੱਚ ਲੈ ਕੇ ਜਿਹੜੇ ਉਹ ਆ ਰਹੇ ਨੇ। ਸੋ ਆਪਾਂ ਨੂੰ ਬਹੁਤ ਸਤਰਕਤਾ ਦੇ ਨਾਲ ਰਹਿਣ ਦੀ ਇੱਥੇ ਜਿਹੜੀ ਉਹ ਜ਼ਰੂਰਤ ਆ। ਤੇ ਬਿਲਕੁਲ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਭਾਈ, ਜਿਹੜੇ ਇੱਥੇ ਨਾਲ ਮਿਲ ਜੁਲ ਕੇ ਰਹਿ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੇ ਉਲਟ ਬੋਲਣਾ ਚਾਹੀਦਾ ਆ ਵੀ ਤੁਸੀਂ ਇਹ ਕੀ ਬੇਵਕੂਫਾਂ ਵਾਲੀ ਜਿਹੜੀ ਗੱਲ ਕਰ ਰਹੇ। ਇੱਥੇ ਕਿਹੜਾ ਕ੍ਰਾਈਮ ਜਿਹੜਾ ਉਹ ਇਹਨਾਂ ਦੇ ਖਿਲਾਫ, ਜਿਹੜੇ ਹੇਟ ਕ੍ਰਾਈਮ ਇਹਨਾਂ ਦੇ ਖਿਲਾਫ ਇਸ ਚੀਜ਼ ਨੂੰ ਲੈ ਕੇ ਹੋ ਰਹੇ ਆ। ਇੱਕ ਤਾਂ ਕੈਨੇਡਾ ਨੂੰ ਜਾਣ ਕੇ ਇਸ ਦੇ ਵਿੱਚ ਬਦਨਾਮ ਕਰਨ ਦੀ ਜਿਹੜੀ ਇਹ 'ਚ ਕੋਸ਼ਿਸ਼ ਆ, ਤੇ ਗੁੱਸਾ ਜਿਹੜਾ ਆ ਉਹ ਕੱਢ ਜਿਹੜੇ ਸਿੱਖਾਂ ਦਾ ਜਿਹੜਾ ਰਹੇ ਆ, ਦਬਾਅ ਜਿਹੜਾ ਉਹ ਕੈਨੇਡਾ ਦੇ ਥਰੂ ਪਾ ਰਹੇ ਆ। ਹੁਣ ਦੇਖੋ ਕੀ ਉੱਥੇ ਦੇ ਕਰਦੇ ਆ, ਉੱਥੋਂ ਦੇ ਜੇ ਪਾਰਲੀਮੈਂਟੇਰੀਅਨ ਆ, MP ਆ, ਮਿਨਿਸਟਰ ਨੇ, ਕੈਬਨਿਟ ਦੇ ਵਿੱਚ ਨੇ, ਵੀ ਉਹ ਇਸ ਦਾ ਕਿਸ ਤਰੀਕੇ ਦੇ ਨਾਲ ਪ੍ਰਤੀਕਰਨ ਜਿਹੜਾ ਉਹ ਕਰਦੇ, ਕੀ ਇਸ ਉੱਤੇ ਉਹ ਆਪਣੇ ਬਿਆਨ ਵਗੈਰਾ ਜਿਹੜਾ ਉਹ ਦਿੰਦੇ ਆ।